ਇਜ਼ਰਾਈਲ ਨੇ ਬੁੱਧਵਾਰ ਦੇਰ ਰਾਤ ਮੱਧ ਬੇਰੂਤ ਵਿੱਚ ਇੱਕ ਇਮਾਰਤ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲਾ ਕੀਤਾ, ਜਿਸ ਵਿੱਚ 7 ਲੋਕ ਮਾਰੇ ਗਏ। ਇਨ੍ਹਾਂ ਲੋਕਾਂ ਨੂੰ ਹਿਜ਼ਬੁੱਲਾ ਦੇ ਮੈਂਬਰ ਦੱਸਿਆ ਗਿਆ ਹੈ। ਇਜ਼ਰਾਈਲ ਸਤੰਬਰ ਦੇ ਅਖੀਰ ਤੋਂ ਦੇਸ਼ ਦੇ ਉਹਨਾਂ ਖੇਤਰਾਂ ਤੇ ਬੰਬਾਰੀ ਕਰ ਰਿਹਾ ਹੈ ਜਿੱਥੇ ਹਿਜ਼ਬੁੱਲਾ ਸਮੂਹ ਦੀ ਮਜ਼ਬੂਤ ਮੌਜੂਦਗੀ ਹੈ, ਪਰ ਰਾਜਧਾਨੀ ਬੇਰੂਤ ਦੇ ਕੇਂਦਰੀ ਖੇਤਰ ਨੂੰ ਘੱਟ ਹੀ ਨਿਸ਼ਾਨਾ ਬਣਾਇਆ ਹੈ। ਬੁੱਧਵਾਰ ਦੇਰ ਰਾਤ ਹਮਲੇ ਤੋਂ ਪਹਿਲਾਂ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਸੀ, ਜਿਸ ਨੇ ਕੇਂਦਰੀ ਬੇਰੂਤ ਵਿੱਚ ਇੱਕ ਇਮਾਰਤ ਨੂੰ ਨਿਸ਼ਾਨਾ ਬਣਾਇਆ। ਇਹ ਇਮਾਰਤ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ, ਪ੍ਰਧਾਨ ਮੰਤਰੀ ਦਫ਼ਤਰ ਅਤੇ ਸੰਸਦ ਤੋਂ ਦੂਰ ਨਹੀਂ ਹੈ। ਇਸ ਦੌਰਾਨ ਹਿਜ਼ਬੁੱਲਾ ਦੀ ਸਿਵਲ ਡਿਫੈਂਸ ਯੂਨਿਟ ਨੇ ਕਿਹਾ ਕਿ ਉਸ ਦੇ 7 ਮੈਂਬਰ ਮਾਰੇ ਗਏ ਹਨ। ਇਹ ਹਮਲਾ ਦੱਖਣੀ ਲੇਬਨਾਨ ਵਿੱਚ ਹਿਜ਼ਬੁੱਲਾ ਨਾਲ ਝੜਪਾਂ ਵਿੱਚ ਘੱਟੋ-ਘੱਟ 8 ਇਜ਼ਰਾਈਲੀ ਸੈਨਿਕਾਂ ਦੇ ਮਾਰੇ ਜਾਣ ਤੋਂ ਬਾਅਦ ਹੋਇਆ ਹੈ। ਬੇਰੂਤ ਦੇ ਨਿਵਾਸੀਆਂ ਨੇ ਹਮਲੇ ਤੋਂ ਬਾਅਦ ਗੰਧਕ ਦੀ ਗੰਧ ਦੀ ਸ਼ਿਕਾਇਤ ਕੀਤੀ, ਜਦੋਂ ਕਿ ਲੇਬਨਾਨ ਦੀ ਅਧਿਕਾਰਤ ਨੈਸ਼ਨਲ ਨਿਊਜ਼ ਏਜੰਸੀ ਨੇ ਇਜ਼ਰਾਈਲ ਤੇ ਫਾਸਫੋਰਸ ਬੰਬਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਇਜ਼ਰਾਈਲ ਨੇ ਬੁੱਧਵਾਰ ਦੇਰ ਰਾਤ ਮੱਧ ਬੇਰੂਤ ਵਿੱਚ ਇੱਕ ਇਮਾਰਤ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲਾ ਕੀਤਾ, ਜਿਸ ਵਿੱਚ 7 ਲੋਕ ਮਾਰੇ ਗਏ। ਇਨ੍ਹਾਂ ਲੋਕਾਂ ਨੂੰ ਹਿਜ਼ਬੁੱਲਾ ਦੇ ਮੈਂਬਰ ਦੱਸਿਆ ਗਿਆ ਹੈ। ਇਜ਼ਰਾਈਲ ਸਤੰਬਰ ਦੇ ਅਖੀਰ ਤੋਂ ਦੇਸ਼ ਦੇ ਉਹਨਾਂ ਖੇਤਰਾਂ ਤੇ ਬੰਬਾਰੀ ਕਰ ਰਿਹਾ ਹੈ ਜਿੱਥੇ ਹਿਜ਼ਬੁੱਲਾ ਸਮੂਹ ਦੀ ਮਜ਼ਬੂਤ ਮੌਜੂਦਗੀ ਹੈ, ਪਰ ਰਾਜਧਾਨੀ ਬੇਰੂਤ ਦੇ ਕੇਂਦਰੀ ਖੇਤਰ ਨੂੰ ਘੱਟ ਹੀ ਨਿਸ਼ਾਨਾ ਬਣਾਇਆ ਹੈ। ਬੁੱਧਵਾਰ ਦੇਰ ਰਾਤ ਹਮਲੇ ਤੋਂ ਪਹਿਲਾਂ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਸੀ, ਜਿਸ ਨੇ ਕੇਂਦਰੀ ਬੇਰੂਤ ਵਿੱਚ ਇੱਕ ਇਮਾਰਤ ਨੂੰ ਨਿਸ਼ਾਨਾ ਬਣਾਇਆ। ਇਹ ਇਮਾਰਤ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ, ਪ੍ਰਧਾਨ ਮੰਤਰੀ ਦਫ਼ਤਰ ਅਤੇ ਸੰਸਦ ਤੋਂ ਦੂਰ ਨਹੀਂ ਹੈ। ਇਸ ਦੌਰਾਨ ਹਿਜ਼ਬੁੱਲਾ ਦੀ ਸਿਵਲ ਡਿਫੈਂਸ ਯੂਨਿਟ ਨੇ ਕਿਹਾ ਕਿ ਉਸ ਦੇ 7 ਮੈਂਬਰ ਮਾਰੇ ਗਏ ਹਨ। ਇਹ ਹਮਲਾ ਦੱਖਣੀ ਲੇਬਨਾਨ ਵਿੱਚ ਹਿਜ਼ਬੁੱਲਾ ਨਾਲ ਝੜਪਾਂ ਵਿੱਚ ਘੱਟੋ-ਘੱਟ 8 ਇਜ਼ਰਾਈਲੀ ਸੈਨਿਕਾਂ ਦੇ ਮਾਰੇ ਜਾਣ ਤੋਂ ਬਾਅਦ ਹੋਇਆ ਹੈ। ਬੇਰੂਤ ਦੇ ਨਿਵਾਸੀਆਂ ਨੇ ਹਮਲੇ ਤੋਂ ਬਾਅਦ ਗੰਧਕ ਦੀ ਗੰਧ ਦੀ ਸ਼ਿਕਾਇਤ ਕੀਤੀ, ਜਦੋਂ ਕਿ ਲੇਬਨਾਨ ਦੀ ਅਧਿਕਾਰਤ ਨੈਸ਼ਨਲ ਨਿਊਜ਼ ਏਜੰਸੀ ਨੇ ਇਜ਼ਰਾਈਲ ਤੇ ਫਾਸਫੋਰਸ ਬੰਬਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਇਜ਼ਰਾਈਲ ਨੇ ਬੁੱਧਵਾਰ ਦੇਰ ਰਾਤ ਮੱਧ ਬੇਰੂਤ ਵਿੱਚ ਇੱਕ ਇਮਾਰਤ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲਾ ਕੀਤਾ, ਜਿਸ ਵਿੱਚ 7 ਲੋਕ ਮਾਰੇ ਗਏ। ਇਨ੍ਹਾਂ ਲੋਕਾਂ ਨੂੰ ਹਿਜ਼ਬੁੱਲਾ ਦੇ ਮੈਂਬਰ ਦੱਸਿਆ ਗਿਆ ਹੈ। ਇਜ਼ਰਾਈਲ ਸਤੰਬਰ ਦੇ ਅਖੀਰ ਤੋਂ ਦੇਸ਼ ਦੇ ਉਹਨਾਂ ਖੇਤਰਾਂ ਤੇ ਬੰਬਾਰੀ ਕਰ ਰਿਹਾ ਹੈ ਜਿੱਥੇ ਹਿਜ਼ਬੁੱਲਾ ਸਮੂਹ ਦੀ ਮਜ਼ਬੂਤ ਮੌਜੂਦਗੀ ਹੈ, ਪਰ ਰਾਜਧਾਨੀ ਬੇਰੂਤ ਦੇ ਕੇਂਦਰੀ ਖੇਤਰ ਨੂੰ ਘੱਟ ਹੀ ਨਿਸ਼ਾਨਾ ਬਣਾਇਆ ਹੈ। ਬੁੱਧਵਾਰ ਦੇਰ ਰਾਤ ਹਮਲੇ ਤੋਂ ਪਹਿਲਾਂ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਸੀ, ਜਿਸ ਨੇ ਕੇਂਦਰੀ ਬੇਰੂਤ ਵਿੱਚ ਇੱਕ ਇਮਾਰਤ ਨੂੰ ਨਿਸ਼ਾਨਾ ਬਣਾਇਆ। ਇਹ ਇਮਾਰਤ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ, ਪ੍ਰਧਾਨ ਮੰਤਰੀ ਦਫ਼ਤਰ ਅਤੇ ਸੰਸਦ ਤੋਂ ਦੂਰ ਨਹੀਂ ਹੈ। ਇਸ ਦੌਰਾਨ ਹਿਜ਼ਬੁੱਲਾ ਦੀ ਸਿਵਲ ਡਿਫੈਂਸ ਯੂਨਿਟ ਨੇ ਕਿਹਾ ਕਿ ਉਸ ਦੇ 7 ਮੈਂਬਰ ਮਾਰੇ ਗਏ ਹਨ। ਇਹ ਹਮਲਾ ਦੱਖਣੀ ਲੇਬਨਾਨ ਵਿੱਚ ਹਿਜ਼ਬੁੱਲਾ ਨਾਲ ਝੜਪਾਂ ਵਿੱਚ ਘੱਟੋ-ਘੱਟ 8 ਇਜ਼ਰਾਈਲੀ ਸੈਨਿਕਾਂ ਦੇ ਮਾਰੇ ਜਾਣ ਤੋਂ ਬਾਅਦ ਹੋਇਆ ਹੈ। ਬੇਰੂਤ ਦੇ ਨਿਵਾਸੀਆਂ ਨੇ ਹਮਲੇ ਤੋਂ ਬਾਅਦ ਗੰਧਕ ਦੀ ਗੰਧ ਦੀ ਸ਼ਿਕਾਇਤ ਕੀਤੀ, ਜਦੋਂ ਕਿ ਲੇਬਨਾਨ ਦੀ ਅਧਿਕਾਰਤ ਨੈਸ਼ਨਲ ਨਿਊਜ਼ ਏਜੰਸੀ ਨੇ ਇਜ਼ਰਾਈਲ ਤੇ ਫਾਸਫੋਰਸ ਬੰਬਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਇਜ਼ਰਾਈਲ ਨੇ ਬੁੱਧਵਾਰ ਦੇਰ ਰਾਤ ਮੱਧ ਬੇਰੂਤ ਵਿੱਚ ਇੱਕ ਇਮਾਰਤ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲਾ ਕੀਤਾ, ਜਿਸ ਵਿੱਚ 7 ਲੋਕ ਮਾਰੇ ਗਏ। ਇਨ੍ਹਾਂ ਲੋਕਾਂ ਨੂੰ ਹਿਜ਼ਬੁੱਲਾ ਦੇ ਮੈਂਬਰ ਦੱਸਿਆ ਗਿਆ ਹੈ। ਇਜ਼ਰਾਈਲ ਸਤੰਬਰ ਦੇ ਅਖੀਰ ਤੋਂ ਦੇਸ਼ ਦੇ ਉਹਨਾਂ ਖੇਤਰਾਂ ਤੇ ਬੰਬਾਰੀ ਕਰ ਰਿਹਾ ਹੈ ਜਿੱਥੇ ਹਿਜ਼ਬੁੱਲਾ ਸਮੂਹ ਦੀ ਮਜ਼ਬੂਤ ਮੌਜੂਦਗੀ ਹੈ, ਪਰ ਰਾਜਧਾਨੀ ਬੇਰੂਤ ਦੇ ਕੇਂਦਰੀ ਖੇਤਰ ਨੂੰ ਘੱਟ ਹੀ ਨਿਸ਼ਾਨਾ ਬਣਾਇਆ ਹੈ। ਬੁੱਧਵਾਰ ਦੇਰ ਰਾਤ ਹਮਲੇ ਤੋਂ ਪਹਿਲਾਂ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਸੀ, ਜਿਸ ਨੇ ਕੇਂਦਰੀ ਬੇਰੂਤ ਵਿੱਚ ਇੱਕ ਇਮਾਰਤ ਨੂੰ ਨਿਸ਼ਾਨਾ ਬਣਾਇਆ। ਇਹ ਇਮਾਰਤ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ, ਪ੍ਰਧਾਨ ਮੰਤਰੀ ਦਫ਼ਤਰ ਅਤੇ ਸੰਸਦ ਤੋਂ ਦੂਰ ਨਹੀਂ ਹੈ। ਇਸ ਦੌਰਾਨ ਹਿਜ਼ਬੁੱਲਾ ਦੀ ਸਿਵਲ ਡਿਫੈਂਸ ਯੂਨਿਟ ਨੇ ਕਿਹਾ ਕਿ ਉਸ ਦੇ 7 ਮੈਂਬਰ ਮਾਰੇ ਗਏ ਹਨ। ਇਹ ਹਮਲਾ ਦੱਖਣੀ ਲੇਬਨਾਨ ਵਿੱਚ ਹਿਜ਼ਬੁੱਲਾ ਨਾਲ ਝੜਪਾਂ ਵਿੱਚ ਘੱਟੋ-ਘੱਟ 8 ਇਜ਼ਰਾਈਲੀ ਸੈਨਿਕਾਂ ਦੇ ਮਾਰੇ ਜਾਣ ਤੋਂ ਬਾਅਦ ਹੋਇਆ ਹੈ। ਬੇਰੂਤ ਦੇ ਨਿਵਾਸੀਆਂ ਨੇ ਹਮਲੇ ਤੋਂ ਬਾਅਦ ਗੰਧਕ ਦੀ ਗੰਧ ਦੀ ਸ਼ਿਕਾਇਤ ਕੀਤੀ, ਜਦੋਂ ਕਿ ਲੇਬਨਾਨ ਦੀ ਅਧਿਕਾਰਤ ਨੈਸ਼ਨਲ ਨਿਊਜ਼ ਏਜੰਸੀ ਨੇ ਇਜ਼ਰਾਈਲ ਤੇ ਫਾਸਫੋਰਸ ਬੰਬਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ।